वाहिगुरू जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਅੱਜ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਬੋਸਟਨ ਸ਼ਹਿਰ ਦੇ ਵਿੱਚ ਪਹੁੰਚੇ ਹਾਂ। ਇੱਥੇ ਅੱਜ ਮੈਸੇਚਿਊਸੈਟਸ ਦਾ ਜਿਹੜੀ ਸਟੇਟ ਅਸੈਂਬਲੀ ਹੈਗੀ ਆ ਉਹਦੇ ਵਿੱਚ ਇੱਕ ਮਤਾ ਪਾਸ ਕੀਤਾ ਜਾ ਰਿਹਾ ਹੈ, ਇੱਕ ਰੈਜ਼ੋਲੂਸ਼ਨ ਲਿਆਂਦਾ ਜਾ ਰਿਹਾ ਹੈ ਜਿਹੜਾ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ। ਤੇ ਜਿਹੜਾ ਇਹ ਉਪਰਾਲਾ ਹੈ ਇਹ ਵਰਲਡ ਸਿੱਖ ਪਾਰਲੀਮੈਂਟ ਦੀ ਅਮਰੀਕਾ ਰੀਜਨ ਦੀ ਜਿਹੜੀ ਰਿਲੀਜੀਅਸ ਕਾਉਂਸਲ ਹੈ ਉਹਦੇ ਵੱਲੋਂ ਕੀਤਾ ਜਾ ਰਿਹਾ ਹੈ। ਸੋ ਇੱਥੇ ਅੱਜ ਜਦੋਂ ਅਸੀਂ ਈਸਟ ਕੋਸਟ ਦੀ ਗੱਲ ਕਰਦੇ ਹਾਂ, ਜਿਹੜੇ ਈਸਟ ਕੋਸਟ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਜਥੇਬੰਦੀਆਂ ਨੇ, ਉਹਨਾਂ ਦੇ ਆਰਗੇਨਾਈਜ਼ਰਸ, ਉਹਨਾਂ ਦੇ ਵਿੱਚ ਜਿਹੜੇ ਵਿਦਵਾਨ ਹੈਗੇ ਆ ਉਹ ਅੱਜ ਇੱਥੇ ਪਹੁੰਚੇ ਆ ਇਸ ਇਤਿਹਾਸਕ ਮੁਕਾਮ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ। ਸੋ ਅੱਜ ਜਿਹੜਾ ਮੈਸੇਚਿਊਸੈਟਸ ਦੇ ਸਟੇਟ ਹਾਊਸ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ 550ਵੇਂ ਪ੍ਰਕਾਸ਼ ਦਿਹਾੜੇ ਨੂੰ ਕਮੈਮੋਰੇਟ ਕੀਤਾ ਜਾ ਰਿਹਾ, ਉਹਨਾਂ ਨੂੰ ਯਾਦ ਕੀਤਾ ਜਾ ਰਿਹਾ। ਸੋ ਇਸ ਬਾਬਤ ਅੱਜ ਇੱਥੇ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਪਹੁੰਚੀਆਂ ਨੇ। ਵਰਲਡ ਸਿੱਖ ਪਾਰਲੀਮੈਂਟ ਵੱਲੋਂ ਜਿਹੜਾ ਇਹ ਉਪਰਾਲਾ ਹੈ ਇਹਦੇ ਜਿਹੜੇ ਮੈਂਬਰ ਨੇ ਅਮਰੀਕਾ ਰੀਜਨ ਦੇ, ਇੱਥੋਂ ਅਮਰੀਕਾ ਦੇ ਵਿੱਚੋਂ ਵੀ ਅਤੇ ਕੈਨੇਡਾ ਦੇ ਵਿੱਚੋਂ ਵੀ, ਜਿੰਨਾ ਕੁ ਮੈਨੂੰ ਸੁਣਨ ਦੇ ਵਿੱਚ ਆਇਆ, ਉਹ ਇੱਥੇ ਪਹੁੰਚੇ ਆ। ਸੋ ਆਓ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ, ਵਿਚਾਰ ਚਰਚਾ ਕਰਦੇ ਹਾਂ ਅਤੇ ਇਹ ਜਿਹੜਾ ਉਪਰਾਲਾ ਹੋ ਰਿਹਾ ਹੈ ਵਰਲਡ ਸਿੱਖ ਪਾਰਲੀਮੈਂਟ ਇਹਨੂੰ ਅੱਗੇ ਕਿਵੇਂ ਲੈ ਕੇ ਜਾਵੇਗੀ ਇਸ ਬਾਬਤ ਵੀ ਸਵਾਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਅੱਜ ਅਸੀਂ ਅਮਰੀਕਾ ਦੀ ਮੈਸੇਚਿਊਸੈਟਸ ਸਟੇਟ ਦੇ ਸਟੇਟ ਲੈਜਿਸਲੇਚਰ ਦੇ ਉਸ ਹਾਲ ਦੇ ਵਿੱਚ ਖੜ੍ਹੇ, ਜਿਹੜਾ ਦੁਨੀਆ ਦੇ ਵਿੱਚ ਜਦੋਂ ਬੋਸਟਨ ਪੰਡਤ ਲਫ਼ਜ਼ ਇਸਤੇਮਾਲ ਹੁੰਦਾ ਹੈ ਤੇ ਇਹ ਉਹ ਮੁਕਾਮ ਹੈ ਜਿੱਥੇ ਕਿ ਦੁਨੀਆ ਦੀਆਂ ਟੌਪ ਯੂਨੀਵਰਸਿਟੀਜ਼, ਜਿੱਥੋਂ ਕਿ ਓਪੀਨੀਅਨ ਮੇਕਰ, ਲਾਅ ਮੇਕਰ, ਡਿਸੀਜਨ ਮੇਕਰ ਨਿਕਲਦੇ ਨੇ, ਉਸ ਥਾਂ ਦੇ ਉੱਤੇ ਇਹ ਮੁਕਾਮ ਹੈ। ਔਰ ਅੱਜ ਇਸ ਸਟੇਟ ਲੈਜਿਸਲੇਚਰ ਵੱਲੋਂ ਵਰਲਡ ਇਕੁਆਲਿਟੀ ਡੇ ਦੇ ਤੌਰ ਤੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਐਲਾਨਿਆ ਜਾ ਰਿਹਾ ਹੈ। ਜ਼ਾਹਰ ਹੈ ਕਿ ਸੱਚ, ਹੱਕ, ਇਨਸਾਫ ਦਾ ਮੈਸੇਜ, ਜੇ ਇਹਨਾਂ 5.5 ਸਦੀਆਂ ਦੀ ਗੱਲ ਕਰੀਏ ਤੇ 4 ਪਾਵਰਫੁਲ ਪਾਤਸ਼ਾਹੀਆਂ ਸਾਊਥ ਏਸ਼ੀਆ 'ਚ, ਉਹਨਾਂ ਦੀ ਕੋਸ਼ਿਸ਼ ਸੀ ਕਿ ਇਸ ਸੱਚ, ਹੱਕ, ਇਨਸਾਫ ਦੀ ਆਵਾਜ਼ ਨੂੰ ਬੰਦ ਕਰਵਾ ਦਿੱਤਾ ਜਾਏ। ਲੇਕਿਨ ਅੱਜ ਗੁਰੂ ਕਾ ਖਾਲਸਾ 30 ਮਿਲੀਅਨ ਸਿੱਖ ਦੁਨੀਆ ਦੇ 150 ਤੋਂ ਜ਼ਿਆਦਾ ਦੇਸ਼ਾਂ 'ਚ ਵਸਦੇ ਨੇ। ਉਹ US ਕਾਂਗਰਸ ਦੀ ਸੈਨੇਟ ਹੋਏ, ਪੈਨਸਿਲਵੇਨੀਆ ਸਟੇਟ ਹੋਏ, ਨਿਊ ਜਰਸੀ ਸਟੇਟ ਹੋਏ, ਔਰ ਅੱਜ ਮੈਸੇਚਿਊਸੈਟਸ ਸਟੇਟ ਵੀ ਉਸ ਸ਼ਾਮਲ ਹੋ ਗਈ ਹੈ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ, ਜੇ ਭਾਈ ਗੁਰਦਾਸ ਜੀ ਨੇ ਫਰਮਾਇਆ ਸੀ, ਜ਼ਾਹਰ ਪੀਰ ਜਗਤ ਗੁਰ ਬਾਬਾ, ਪ੍ਰੋਫਿਟ ਆਫ ਦਾ ਹਿਊਮਨ ਕਾਈਂਡ। ਤੇ ਸੱਚਮੁੱਚ ਅੱਜ ਦੁਨੀਆ ਇਹ ਰੈਕਗਨਾਈਜ਼ ਕਰਦੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਪਿਆਰ ਦਾ ਮੈਸੇਜ, ਹਿਊਮੈਨੀਟੇਰੀਅਨਿਜ਼ਮ ਦਾ ਮੈਸੇਜ, ਜਸਟਿਸ ਦਾ ਮੈਸੇਜ, ਲਿਬਰਟੀ ਦਾ ਮੈਸੇਜ ਜਿਹੜਾ ਹੈ ਉਹ ਉਨਾ ਹੀ ਅੱਜ ਰੈਲੇਵੈਂਟ ਹੈ ਜਿੰਨਾ ਪਹਿਲਾਂ ਕਦੇ ਸੀ। ਰਾਦਰ ਅੱਜ ਮੋਰ ਰੈਲੇਵੈਂਟ ਹੈ, ਜਦੋਂ ਕਿ 7 ਬਿਲੀਅਨ ਲੋਕ ਦੁਨੀਆ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ, ਉਹ ਮਿਡਲ ਈਸਟ ਹੋਏ, ਉਹ ਕਸ਼ਮੀਰ ਹੋਏ, ਉਹ ਫਲਸਤੀਨ ਹੋਏ, ਅਫਗਾਨਿਸਤਾਨ ਹੋਏ, ਸਾਊਥ ਅਮਰੀਕਾ ਹੋਏ, ਜਿੱਥੇ ਨਫ਼ਰਤ, ਪਾਵਰ ਸਟਰਗਲ, ਈਗੋ ਔਰ ਇਨਸਾਨ ਦਾ ਵੈਰੀ ਬਣਿਆ ਹੋਇਆ ਹੈ। ਅੱਡ-ਅੱਡ ਮੌਕਿਆਂ ਦੇ ਉੱਤੇ ਇਹ ਮੈਸੇਜ ਹਮੇਸ਼ਾ ਹੀ ਰੈਲੇਵੈਂਟ ਰਿਹਾ ਔਰ ਅਸੀਂ ਇਸ ਗੱਲ ਦੇ ਵਿੱਚ ਮਾਣ ਔਰ ਖੁਸ਼ੀ ਮਹਿਸੂਸ ਕਰਦੇ ਹਾਂ ਕਿ 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸਾਊਥ ਏਸ਼ੀਆ 'ਚੋਂ ਇੱਕ ਬੜੀ ਚੰਗੀ ਖਬਰ ਪੰਥ ਲਈ ਲੈ ਕੇ ਆਇਆ। 72 ਸਾਲਾਂ ਤੋਂ ਸਿੱਖ ਕੌਮ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦੀ ਅਰਦਾਸ ਕਰਦੀ ਸੀ। ਕਰਤਾਰਪੁਰ ਲਾਂਘੇ ਦਾ ਖੁੱਲ੍ਹਣਾ ਇਹ ਆਪਣੇ ਆਪ ਵਿੱਚ ਇੱਕ ਮੁਅਜਜ਼ਾ ਹੈ, ਇੱਕ ਕ੍ਰਿਸ਼ਮ ਹੈ, ਇੱਕ ਮਿਰਾਕਲ ਹੈ ਬਾਬਾ ਨਾਨਕ ਦੀ, ਕਿ ਇੱਕ ਪਾਸੇ 2 ਨਿਊਕਲੀਅਰ ਪਾਵਰਸ ਆਈਬਾਲ ਟੂ ਆਈਬਾਲ ਖੜੀਆਂ ਨੇ, ਪਰ ਦੂਸਰੇ ਪਾਸੇ ਬਾਬੇ ਨਾਨਕ ਦਾ ਕ੍ਰਿਸ਼ਮਾ ਉਹਨਾਂ ਨੂੰ ਮਜਬੂਰ ਕਰਦਾ ਹੈ ਕਿ ਉਹ ਕਰਤਾਰਪੁਰ ਦਾ ਲਾਂਘਾ ਖੋਲ੍ਹਣ। ਸੋ ਅਸੀਂ ਪਾਕਿਸਤਾਨ ਦੀ ਹਕੂਮਤ, ਇਮਰਾਨ ਖਾਨ ਔਰ ਉਹਨਾਂ ਦੇ ਸਾਰੇ ਐਡਮਿਨਿਸਟ੍ਰੇਸ਼ਨ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਕਿ ਉਹਨਾਂ ਨੇ 10 ਮਹੀਨੇ ਦੇ ਰਿਕਾਰਡ ਟਾਈਮ 'ਚ ਇਸ ਪ੍ਰੋਜੈਕਟ ਨੂੰ ਮੁਕੰਮਲ ਕੀਤਾ। ਔਰ ਵਰਲਡ ਸਿੱਖ ਪਾਰਲੀਮੈਂਟ ਜਿਹੜੀ ਕਿ ਸਰਬੱਤ ਖਾਲਸਾ 2015 ਦੇ ਮੈਂਡੇਟ 'ਚੋਂ ਨਿਕਲੀ, ਉਸ ਨੇ ਪਿਛਲੇ ਇਹਨਾਂ 4 ਸਾਲਾਂ ਦੇ ਵਿੱਚ
ਆਲਰੇਡੀ ਕਾਫੀ ਕੁਝ ਹਾਸਲ ਕੀਤਾ ਹੈ ਔਰ ਅੱਜ ਦਾ ਇਹ ਸਾਰਾ ਰੈਜ਼ੋਲੂਸ਼ਨ ਮੂਵ ਹੋਣਾ ਹੈ, ਜਿੱਥੇ ਲੋਕਲ ਵੀਰ ਸਾਡੇ ਗੁਰਵਿੰਦਰ ਸਿੰਘ ਧਾਲੀਵਾਲ ਉਹਨਾਂ ਦਾ ਐਫਰਟ ਹੈ। ਉੱਥੇ ਵਰਲਡ ਸਿੱਖ ਪਾਰਲੀਮੈਂਟ ਨੇ ਹੁਣ ਪੋਲੀਟੀਕਲ ਕੋਰੀਡੋਰਸ ਆਫ ਪਾਵਰ ਦੇ ਵਿੱਚ ਵੀ ਆਪਣੀ ਥਾਂ ਬਣਾਈ ਹੈ। ਸੋ ਮੈਂ ਵਰਲਡ ਸਿੱਖ ਪਾਰਲੀਮੈਂਟ ਦੇ ਸਾਰੇ ਅਹੁਦੇਦਾਰਾਂ ਨੂੰ ਔਰ ਸਮੂਹ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ। ਹੁਣ ਅਸੀਂ ਉੱਪਰ ਹਾਊਸ ਦੇ ਵਿੱਚ ਜਾਵਾਂਗੇ, ਜਿੱਥੇ ਕਿ ਇਸ ਨੂੰ ਐਜ਼ ਏ ਵਰਲਡ ਇਕੁਆਲਿਟੀ ਡੇ ਦੇ ਤੌਰ ਤੇ ਰੈਜ਼ੋਲੂਸ਼ਨ ਮੂਵ ਹੋਏਗਾ। ਅਰਦਾਸ ਦੇ ਨਾਲ ਅੱਜ ਦਾ ਸਮਾਗਮ ਸ਼ੁਰੂ ਹੋਏਗਾ, ਜਿਹੜਾ ਕਿ ਅਗੇਨ ਰੈਕਗਨੀਸ਼ਨ ਹੈ ਸਿੱਖ ਪ੍ਰਿੰਸੀਪਲ ਜਿਹੜੇ ਹਿਊਮੈਨਿਟੇਰੀਅਨਿਜ਼ਮ ਔਰ ਲਵ ਫਾਰ ਆਲ ਐਂਡ ਜਸਟਿਸ ਫਾਰ ਆਲ ਤੇ ਨਿਰਧਾਰਿਤ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਬੋਸਟਨ ਦੀ ਸਟੇਟ ਹਾਊਸ ਬਿਲਡਿੰਗ ਦੇ ਵਿੱਚ ਖੜ੍ਹੇ ਹਾਂ। ਸੋ ਤਕਰੀਬਨ ਆਲ ਓਵਰ ਅਮਰੀਕਾ ਤੋਂ ਹੀ, ਜਿੱਥੇ ਨਿਊਯਾਰਕ ਤੋਂ, ਪੈਂਸਿਲਵੇਨੀਆ, ਵਰਜੀਨੀਆ ਔਰ ਨਿਊ ਜਰਸੀ, ਟੈਕਸਸ ਔਰ ਕੈਨੇਡਾ ਤੋਂ ਵੀ ਜਿਹੜੇ ਸਿੰਘ ਔਰ ਮੈਂ ਖਾਸ ਕਰਕੇ ਮੈਸਾਚੂਸਟਸ ਦੀਆਂ ਸਿੱਖ ਸੰਗਤਾਂ ਅੱਜ ਇਸ ਬਿਲਡਿੰਗ ਦੇ ਵਿੱਚ ਅਸੀਂ ਖੜ੍ਹੇ ਹਾਂ। ਸੋ ਗੁਰੂ ਨਾਨਕ ਸਾਹਿਬ ਜੀ ਦਾ ਜੋ ਦੇਸ਼ ਵਿਦੇਸ਼ ਦੇ ਵਿੱਚ ਪ੍ਰਕਾਸ਼ ਦਿਹਾੜਾ ਨੂੰ ਸਮਰਪਿਤ ਅਸੀਂ ਦਿਨ ਮਨਾ ਰਹੇ ਹਾਂ। ਸੋ ਅੱਜ ਇਸ ਬਿਲਡਿੰਗ ਦੇ ਵਿੱਚ ਹਾਊਸ ਦਾ ਜਿਹੜਾ ਸੈਸ਼ਨ ਸ਼ੁਰੂ ਹੋਇਆ ਆ, ਅਤੇ ਉਹਦੇ ਵਿੱਚ ਜਿਹੜੀ ਆ ਅਰਦਾਸ ਹੋਏਗੀ ਗੁਰਮੁਖੀ ਦੇ ਵਿੱਚ, ਔਰ ਉਹਨੂੰ ਇੰਗਲਿਸ਼ ਦੇ ਵਿੱਚ ਐਕਸਪਲੇਨ ਕੀਤਾ ਜਾਵੇਗਾ, ਔਰ ਨਾਲ ਦੀ ਨਾਲ ਜਿਹੜਾ ਆ ਵਰਲਡ ਇਕੁਆਲਿਟੀ ਦਾ ਜਿਹੜਾ ਬਿੱਲ ਵੀ ਜਿਹੜਾ ਪੇਸ਼ ਹੋਏਗਾ। ਸੋ ਇਹ ਐਫਰਟ ਜੋ ਸਾਡੇ ਗੁਰਨਿੰਦਰ ਸਿੰਘ ਧਾਲੀਵਾਲ ਮੈਸਾਚੂਸਟ ਤੋਂ ਇਹਨਾਂ ਦੇ ਉਦਮ ਸਦਕਾ ਹੋਇਆ ਆ। ਸੋ ਇਸ ਪ੍ਰੋਗਰਾਮ ਨੂੰ ਜਿਹੜਾ ਆ ਆਰਗੇਨਾਈਜ਼ ਕਰ ਰਹੇ ਹਾਂ ਅਸੀਂ ਵਰਲਡ ਸਿੱਖ ਪਾਰਲੀਮੈਂਟ ਦੀ ਜਿਹੜੀ ਰਿਲੀਜੀਅਸ ਕੌਂਸਲ, ਧਾਰਮਿਕ ਕੌਂਸਲ ਦੇ ਵੱਲੋਂ। ਸੋ ਸਾਡੇ ਜੋ ਧਾਰਮਿਕ ਕੌਂਸਲ ਤੋਂ ਮੈਂਬਰ ਆ ਕੈਨੇਡਾ ਤੋਂ ਵੀ ਪਹੁੰਚੇ ਆ, ਅਮਰੀਕਾ ਵਾਲੇ ਸਿੰਘ ਵੀ ਪਹੁੰਚੇ ਆ, ਭਗਤ ਸਿੰਘ ਜੀ ਕੈਨੇਡਾ ਤੋਂ, ਸ਼ਮਸ਼ੇਰ ਸਿੰਘ ਜੀ। ਔਰ ਅਸੀਂ ਸਮਝਦੇ ਹਾਂ ਕਿ ਇਹ ਜਿਹੜੇ ਦਿਨ ਆ, ਜਿਵੇਂ ਪਿਛਲੇ ਦਿਨਾਂ ਦੇ ਵਿੱਚ ਕੈਪੀਟਲ ਹਿੱਲ ਵਾਸ਼ਿੰਗਟਨ DC ਵਿੱਚ ਵੀ ਪ੍ਰੋਗਰਾਮ ਕੀਤੇ ਗਏ ਆ, ਔਰ ਨਿਊ ਜਰਸੀ ਜਿਹੜਾ ਸਟੇਟ ਹਾਊਸ ਬਿਲਡਿੰਗ ਆ, ਔਰ ਉਵੇਂ ਹੀ ਜਿਵੇਂ ਪੈਂਸਿਲਵੇਨੀਆ ਦੇ ਵਿੱਚ ਵੀ ਇਹ ਬਿੱਲ ਪੇਸ਼ ਹੋਏ ਆ, ਕਨੈਕਟੀਕਟ ਦੇ ਵਿੱਚ ਵੀ ਸਵਰਨਜੀਤ ਸਿੰਘ ਖਾਲਸਾ ਨਾਲ ਖੜ੍ਹੇ ਆ। ਸੋ ਇਹ ਵੀਰਾਂ ਦੇ ਉਦਮ ਆ। ਸੋ ਇਹ ਸਾਨੂੰ ਸਾਡੀ ਜਿੱਥੇ ਜਿਹੜਾ ਧਾਰਮਿਕ ਮੈਸੇਜ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਆ, ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਨਿਆਈ, ਔਰ ਜਿਵੇਂ ਨਾਮ ਜਪੋ, ਵੰਡ ਛਕੋ, ਕਿਰਤ ਕਰੋ ਦਾ ਜਿਹੜਾ ਮੈਸੇਜ ਆ, ਉਹ ਮੈਸੇਜ ਅੱਜ ਅਸੀਂ ਕੁੱਲ ਲਕਾਈ ਨੂੰ ਜਿਹੜਾ ਇਸ ਹਾਊਸ ਦੇ ਵਿੱਚੋਂ ਦੇਣਾ ਚਾਹਾਂਗੇ। ਔਰ ਸਾਡੇ ਵਿੱਚ ਜਿਵੇਂ ਡਾਕਟਰ ਅਮਰਜੀਤ ਸਿੰਘ ਹੋਣੀ ਵੀ ਆਏ ਆ, ਉਹਨਾਂ ਨੇ ਵੀ ਸੰਬੋਧਨ ਹੋਣਾ ਆ। ਹਰਮਨ ਕੌਰ ਜਿਹੜੀ ਆ ਉਹ ਕਲਾਮਾਂ ਤੋਂ ਉਹ ਵੀ ਪਹੁੰਚੀ ਹੋਈ ਆ, ਉਹ ਸਾਡੀ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਅਮਰੀਕਾ ਤੋਂ ਜਨਰਲ ਸੈਕਟਰੀ ਆ। ਸੋ ਮੈਂ ਸਮਝਦਾ ਜੋ ਉਹ ਬੱਚੀ ਸਾਡੀ ਹੈਗੀ ਆ, ਅਤੇ ਮੈਂ ਸਮਝਦਾ ਜਿਵੇਂ ਅੱਜ ਅਸੀਂ ਸਮੁੱਚੀ ਕਮਿਊਨਿਟੀ ਇੱਥੇ ਜੁੜੀ ਆ ਆਲ ਓਵਰ ਅਮਰੀਕਾ, ਬਾਕੀ ਸਟੇਟਾਂ ਤੋਂ ਵੀ। ਸੋ ਵਰਲਡ ਸਿੱਖ ਪਾਰਲੀਮੈਂਟ ਨੂੰ ਸਹਿਯੋਗ ਦਿਓ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਅਸੀਂ ਵਿਚਰੀਏ, ਔਰ ਕੌਮ ਦੀ ਜਿਹੜੀ ਹੋਪ ਸੀਗੀ, ਇਹ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਜੋ ਤਿਹਾੜ ਜੇਲ੍ਹ ਦਿੱਲੀ ਬੰਦ ਆ, ਉਹਨਾਂ ਨੂੰ ਮੈਂਡੇਟ 2015 ਦੇ ਵਿੱਚ ਸਰਬੱਤ ਖਾਲਸਾ ਦੇ ਵਿੱਚ ਸੰਗਤਾਂ ਨੇ ਦਿੱਤਾ, ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਜਿਹੜੀ ਡਾਇਸਪੋਰਾ ਦੀ ਵਰਲਡ ਸਿੱਖ ਪਾਰਲੀਮੈਂਟ ਉਹ ਹੋਂਦ ਵਿੱਚ ਆ ਚੁੱਕੀ ਆ, ਕੰਮਕਾਜ ਸ਼ੁਰੂ ਕਰ ਦਿੱਤਾ। ਆਉਣ ਵਾਲੇ ਤਕਰੀਬਨ ਕੁਝ ਮਹੀਨਿਆਂ ਦੇ ਵਿੱਚ ਦੂਜੀਆਂ ਜਿਹੜੀਆਂ 10 ਕੌਂਸਲਾਂ ਉਹ ਵੀ ਆਪਣੇ ਪ੍ਰੋਗਰਾਮ ਦੇਣਗੀਆਂ। ਸੋ ਮੈਂ ਸਾਰਿਆਂ ਦਾ ਇਹ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ, ਔਰ ਮੀਡੀਆ ਵਾਲਿਆਂ ਵੀਰਾਂ ਦਾ ਖਾਸ ਕਰਕੇ ਜੋ ਇਸ ਈਵੈਂਟ ਨੂੰ ਕਵਰ ਕਰ ਰਹੇ ਆ। ਸੋ ਅੱਜ ਬਹੁਤ ਸਾਡੀਆਂ ਬੱਚੇ ਬੱਚੀਆਂ, ਸਾਡੀਆਂ ਭੈਣਾਂ, ਨੌਜਵਾਨ ਵੀਰ, ਸਾਡੇ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਜਥੇਬੰਦੀਆਂ, ਸਿੱਖ ਸੰਗਤਾਂ ਜੋ ਗੁਰੂ ਸਾਹਿਬ ਦੇ ਉਸ ਮੈਸੇਜ ਦੇ ਨਾਲ ਪ੍ਰੇਮ ਕਰਦੀਆਂ, ਗੁਰੂ ਸਾਹਿਬ ਦੇ ਦਿੱਤੇ ਸੰਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਢਾਲਦੀਆਂ, ਅੱਜ ਜੁੜੀਆਂ ਆ। ਅਸੀਂ ਕੁੱਲ ਲਕਾਈ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਵੀ ਦਿੰਦੇ ਹਾਂ। ਸੋ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਮੈਸਾਚੂਸੈਟਸ ਦੀ ਜਿਹੜੀ ਕੈਪੀਟਲ ਬਿਲਡਿੰਗ ਹੈ ਉੱਥੇ ਇਕੱਠੇ ਹੋਏ ਹਾਂ। ਇੱਥੇ ਬਿੱਲ ਪੈਣ ਲੱਗਾ ਵਰਲਡ ਐਕੁਇਟੀ ਡੇ ਦਾ, ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਕਰਕੇ। ਅਤੇ ਸਭ ਤੋਂ ਪਹਿਲਾਂ ਤਾਂ ਸਾਰੀਆਂ ਸਿੱਖ ਸੰਗਤਾਂ ਨੂੰ 550ਵੇਂ ਗੁਰਪੁਰਬ ਦੀਆਂ ਗੁਰੂ ਨਾਨਕ ਪਾਤਸ਼ਾਹ ਦੇ ਲੱਖ ਲੱਖ ਵਧਾਈਆਂ ਹੋਣ। ਅਤੇ ਮੈਂ ਸਿਰਫ ਵਿਸਥਾਰ ਨਾਲ ਹੀ ਦੱਸਣਾ ਚਾਹਾਂਗਾ ਥੋੜ੍ਹਾ ਵੀ, ਇਹ ਪ੍ਰੋਗਰਾਮ ਇੱਕ ਸਾਡੀ ਜਿਹੜੀ ਰਿਲੀਜੀਅਸ ਕਾਊਂਸਲ ਹੈ ਵਰਲਡ ਸਿੱਖ ਪਾਰਲੀਮੈਂਟ ਦੀ, ਉਹਦੇ ਵੱਲੋਂ ਲਿਖਿਆ ਗਿਆ।
In the upcoming times, we'll be doing more outreach programs and more educational programs as well, so we can educate our fellow Americans what the message of Guru Nanak is, what the message of Sikh religion is, and what happened to Sikhs even in 1984. क्योंकि ਇਹ ਜਿਹੜਾ ਸਾਡਾ part ਹੈ miss ਹੋ ਜਾਂਦਾ ਹੈ, and we try not to talk about it, but through the World Sikh Parliament, I think people are getting platform, and we welcome everyone to come and talk about your history, your experiences, and we'll be providing more and more opportunities. Next week we have our talk on 1984 Sikh genocide in Connecticut College as well. We are holding that event through United Nations Council of World Sikh Parliament. So ਮੇਰੀ ਬੇਨਤੀ ਹੈ ਸਾਰਿਆਂ ਨੂੰ ਬਈ ਜ਼ਰੂਰ ਆਪਣੀ ਹਿਸਟਰੀ ਨਾਲ ਜੁੜੋ, ਪੰਜਾਬੀ ਨਾਲ ਜੁੜੋ। ਈਵਨ ਕਿ ਅੱਜ ਅਰਦਾਸ ਹੋਣੀ ਹੈ ਜੋ ਕਿ ਗੁਰਮੁਖੀ ਵਿੱਚ ਹੋਏਗੀ, ਜਸਟ ਟੂ ਮੇਕ ਦਾ ਪੁਆਇੰਟ ਬਈ ਜਿਹੜੇ ਸਾਡੇ ਬੱਚੇ ਨੇ ਉਹ ਪੰਜਾਬੀ ਤੋਂ ਮੁਨਕਰ ਨਾ ਹੋਣ, ਬਲਕਿ ਇਹ ਜਦੋਂ ਪ੍ਰੋਗਰਾਮ ਇਹੋ ਜਿਹੇ ਦੇਖਣ ਵੀ ਸੈਨੇਟ ਦੇ ਵਿੱਚ ਵੀ ਪੰਜਾਬੀ ਦੇ ਵਿੱਚ ਅਰਦਾਸ ਹੋ ਰਹੀ ਹੈ ਤੇ ਗੁਰਮੁਖੀ ਵਿੱਚ ਲੈਂਗੁਏਜ ਬੋਲੀ ਜਾ ਰਹੀ ਹੈ, ਤੇ ਉਹਨਾਂ ਨੂੰ ਇੱਕ ਪ੍ਰਾਊਡ ਫੀਲ ਹੋਵੇ। ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹੋ ਜਿਹੇ ਇਨੀਸ਼ੀਏਟਿਵਸ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੀ ਤਨ ਮਨ ਧਨ ਦੇ ਨਾਲ ਸਪੋਰਟ ਕਰੋ। ਤੇ ਇੰਡੀਆਂ ਮੇਰੀਆਂ ਬੇਨਤੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Respectable Speaker and the elected representatives of the great state of Massachusetts, today is a special day for the whole of the Sikh nation, as this legislature will be recognizing today 550th birth anniversary of Guru Nanak as the World Equality Day. Looking 5.5 centuries ago, Guru Nanak Sahib was born in Nankana Sahib, which is presently the part of the Pakistan. And that was the time when we look at the world scenario at that time. Columbus was here in 1492. This is the same century Vasco da Gama was in Goa on the shores of India. And great reformer Martin Luther in Europe was coming up with reforming and challenging the existing corrupt priestly stuff, and Guru Nanak's challenge. And as when we look today's world, over 7 billion people on this planet, our strife-ridden world, it may be Middle East, it may be Afghanistan, or it may be subcontinent, which is Indo-Pak subcontinent, where over 1.5 billion people live, and two powers, nuclear powers, India and Pakistan, are seeing eyeball to eyeball with each other on the issue of Kashmir. Similarly, 5.5 centuries ago, society was taught on one hand there was a very negative caste system, as when we talk about US Declaration of Independence, we must look at that 243 years ago, a message went from here in Philadelphia under the Declaration of Independence that we all are born equal. But much before that, if we may have to look at the dream of our founding fathers, Sikhism is the prototype of that society, which was envisioned by the founding fathers of this great country. Equality, love for all, as all the creation is of the God Almighty. Let we all treat each other as brothers and sisters, tolerance for the belief system of others, and the very cardinal principles of Sikhism are earn your bread honestly, share it with the needy, and always remember the God Almighty who has blessed us with all the bounties on this planet. And the journey of Sikhism for the last 5.5 centuries has not been the easier ones. Today, in the United States of America, there are over 1 million Sikhs. Sikhs came to this country in the last part of 19th century, but they went through great struggles here, even to get the citizenship after the First World War. The classic case of Dr. Bhagat Singh Thind, who was a fighter in the First World War in the American Army, but he was denied citizenship. We know the history until 1930s. But we have the honor that the first congressman in the US Congress was a Sikh, Dalip Singh Song, in the 1950s. He was 3-time congressman. Similarly, today the Sikhs are in all professions in this great state of Massachusetts.
which we always look as an ideal from where the American Revolution challenge began. And when we talk about Sikhism, if we don't talk about the challenge which Sikhs faced from the four powerful emperors, from the four more powerful Delhi regimes. It may be the Mughals, it may be the invaders across Darai Khyber, it may be the British colonial, or even today, where we come from, what kind of persecution the minorities in that country are facing. In spite of all that, the Sikh mission has been of love today. Sikhs live in over 150 countries in the world. 5 million Sikhs are in diaspora outside India, and we want to thank today especially where the whole of this house for recognizing Guru Nanak as a prophet who is when we call Guru Nanak the prophet of humankind. He may be the Guru of the Sikhs. Guru literally means dispeller of darkness, but Guru Nanak's message is of humanitarianism, love for all, justice for all, liberty for all, and liberty and justice are very cornerstone of Sikh philosophy. We want to thank Government of Pakistan that on this occasion they have opened that Kartarpur corridor. You must have seen in the news, Kartarpur is the place where Guru Nanak spent last 18 years of his life. He tilted that soil, he gave a message of love to all, but that was closed for the Sikhs for the last 72 years after the partition of India. Now this Kartarpur corridor should become the corridor of love between these two alienated South Asian countries, those who are not ready to talk with each other on issue of Kashmir. So today, I want to congratulate all of you, and at the same time, we need to pray before God, and the very foundations of this country are also in God we trust, and we see that whatever is happening, we need to pray, and I will conclude with that. Jagat Jananda Rakhle, Apni Kirpa Tar, Jit Dware Ubre, Dilta Nyo Ubar. Oh God Almighty, save this burning world. We are not capable, we don't know what we are into, but you, the great Almighty, save us from all negativities, from all wrongs. Thank you very much. Good afternoon, everyone. I'm Carmen Kaur, and I'm the member of Civil and Human Rights Council of the World State Parliament, and I'm also the General Secretary of the U.S. region, and I'm from Oklahoma. Just over 550 years ago, a blazing light came to the earth. He was called Guru Nanak. Why was Guru Nanak called the blazing light? He was called the blazing light because he was a social revolutionary reformer who challenged the cultural and religious norms in the 50th century in South Asia by forefronting the importance of women in our society. This bold declaration determined to erase the impurities of the Indian society. Guru Nanak wanted to empower the common person to seek and realize God by living an honest family life, free from rituals and pilgrimages. His teachings were designed to promote equality among all humans, irrespective of color, caste, creed, gender, or race. For him, the creation was from one God, and there could be no one who could claim to be superior or inferior from each other. This concept was very new to people back then when Hindus practiced caste system, which defined social, occupational, and religious conduct. But Guru Nanak Dev Ji was the one who stepped up against all these social vices. Guru Nanak Dev Ji started his revolution, which continued with the 9 following gurus. On the status of woman, Guru Nanak Dev Ji said, "From woman we are born. Within a woman life is formed. From a woman a man is engaged and married. With a woman future generations continue. So why call her bad or inferior when kings are born from her?" With the birth of Khalsa, the last barriers of gender and caste oppression had been smashed. Guru Gobind Singh Ji's envision of women to keep weapons symbolized that he did not envision his role in society just that of being a nice, meek housewife, but being this fearless, active, independent warrior involved in this world. If you look at America's history, 1920 was the year when women got the right to vote, but Guru Nanak Dev Ji already declared women equal a long time ago in the 50th century.
In England, it was a Sikh woman named Sophia Dalipsey, the granddaughter of Maharaja Ranjit Singh, who was a prominent leader in the suffrage movement and brought a significant change to the revolution. So today, we celebrate the day as the birth of a revolutionary who changed our society forever. Guru Nanak Dev Ji's ideas are still practiced today among 30 million people across the world, making Sikhism the 5th largest religion in the world. There are many organizations working to serve the humankind, which makes Guru Nanak Dev Ji presence in this world. Sikh organizations work to serve the humankind by setting up food banks and shelters in the war zones, providing free education and healthcare globally, and World Sikh Parliament that works to safeguard the rights of minorities and Sikhs globally. The world inspired by Guru Nanak's message will not suffer from exploitation, hunger, poverty, and discrimination, as it will be based on compassion, contentment, and sharing. So let's work together to create this ideal world of the Guru Nanak Dev Ji that he envisioned a long time ago in the 15th century. Thank you. Waਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. I just want to take 20 seconds. I'd like to thank you, Honorable Speaker, all the state rep, especially and Vega and state rep and Rebecca. Please, thank you from the bottom of my heart. Waਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਸ਼ੁਭ ਦਿਹਾੜਾ ਹੈ। ਦੇਸ਼ ਵਿਦੇਸ਼ ਦੇ ਵਿੱਚ 550 ਸਾਲਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਜਾ ਰਿਹਾ ਹੈ। ਅੱਜ ਬਹੁਤ ਖੁਸ਼ੀ ਦਾ ਦਿਹਾੜਾ ਹੈ। ਬੋਸਟਨ ਦੇ ਵਿੱਚ ਸਟੇਟ ਹਾਊਸ ਦੇ ਵਿੱਚ ਜੋ ਦਿਹਾੜਾ ਮਨਾਇਆ ਜਾ ਰਿਹਾ ਹੈ ਵਰਲਡ ਸਿੱਖ ਪਾਰਲੀਮੈਂਟ ਦੇ ਉਪਰਾਲਾ ਸਦਕਾ ਅਤੇ ਮੇਰੇ ਬਹੁਤ ਹੀ ਪਿਆਰੇ ਸਤਿਕਾਰਯੋਗ ਵੀਰ ਗੁਰਿੰਦਰ ਸਿੰਘ ਜੀ ਧਾਰੀਵਾਲ ਜਿਨ੍ਹਾਂ ਦੇ ਉਪਰਾਲਾ ਸਦਕਾ ਇਹ ਜੋ ਅਸੀਂ ਪ੍ਰੋਗਰਾਮ ਇੱਥੇ ਕਰ ਰਹੇ ਹਾਂ। ਸੋ ਮੈਨੂੰ ਬਹੁਤ ਖੁਸ਼ੀ ਹੈ। ਸੋ ਮੇਰੇ ਸਾਰੇ ਸਿੱਖ ਵੀਰ ਵੱਖਰੀਆਂ ਸਟੇਟਾਂ ਦੇ ਵਿੱਚ ਵੱਖਰੇ ਸ਼ਹਿਰਾਂ ਦੇ ਵਿੱਚ ਹਰ ਫੀਲਡ ਦੇ ਵਿੱਚ ਉਪਰਾਲਾ ਕਰ ਰਹੇ ਹਨ। ਸੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਹੈ, ਤਾਂ ਹੀ ਅਸੀਂ ਸਿੱਖ ਕੌਮ ਦੇ ਲਈ ਚੜ੍ਹਦੀ ਕਲਾ ਦੇ ਲਈ ਕੰਮ ਕਰ ਸਕਦੇ ਹਾਂ। ਸੋ ਮੈਂ ਇਸ ਫਿਰ ਸ਼ੁਭ ਦਿਹਾੜੇ 'ਤੇ ਸਮੁੱਚੀਆਂ ਸੰਗਤਾਂ ਨੂੰ ਲੱਖ ਵਧਾਈ ਪੇਸ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Offering the prayer in the House chamber and the celebration of the anniversary of the birth of Guru. So, for all of you, thank you. Bole so Nihal. Sat Sri Akal. Vaheguru Ji ka Khalsa. Vaheguru Ji ki Fateh. We're honored to have you all here. This is amazing. And I think in this time, in this world that we all live in now, the idea of peace and coming together and getting away from our differences and finding out that we have more in common about family and making sure that we're all safe and be able to practice the faith that we want to is so important. So it's so meaningful for you all to be here today. I'm so excited to have my colleague Christine Barber also host this with us. And we have a proclamation from the House of Representatives. And we're just, everyone's excited to see you up there and hear your words and share in this idea of peace that's needed in all of our communities. I'm Rep. Christine Barber. I'm a state representative from Somerville. And we're really honored, as Aaron said, to have you here today. I think it's so important for you to be here at the State House and to come into the House chamber to honor us with the prayer on this important holiday is really, really special. So thank you so much to your community and to sharing this with us. Thank you. ਮੈਂ ਦਾਸ ਹਰਪਾਲ ਸਿੰਘ ਨਿਊਯਾਰਕ ਤੋਂ ਸਾਰੇ ਸਿੱਖ ਜਗਤ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਗੁਰਪੁਰਬ ਤੇ ਲੱਖ ਵਧਾਈ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਖਾਲਸਾ ਪੰਥ ਨੂੰ ਗੁਰੂ ਨਾਨਕ ਸਾਹਿਬ ਦੇ 550ਵੇਂ ਦਿਨ ਦੀਆਂ ਬਹੁਤ ਮੁਬਾਰਕਾਂ। ਅਸੀਂ ਜਗਤ ਦੇ ਵਿੱਚ ਬਰਾਬਰਤਾ ਦਾ ਇਕਸਾਰਤਾ ਦਾ ਗੁਰਬਾਣੀ ਦਾ ਸੰਦੇਸ਼ ਲੈ ਕੇ ਇੱਥੇ ਪਹੁੰਚੇ ਹਾਂ। ਅਸੀਂ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਜੀ ਧਾਰਮਿਕ ਸਲਾਹਕਾਰ ਕਮੇਟੀ ਬਣੀ ਹੈ, ਉਹਦੇ ਵੱਲੋਂ ਅਸੀਂ ਸਾਰੇ ਪ੍ਰੋਗਰਾਮ ਲਿਖੇ ਨੇ
ਅਸੀਂ ਚਾਹੁੰਦੇ ਹਾਂ ਕਿ ਸਮੁੱਚੇ ਸੰਸਾਰ ਵਿੱਚ ਬਰਾਬਰਤਾ ਹੋਵੇ, ਜ਼ੁਲਮ ਮਿਟੇ, ਲੋਕਾਂ ਨੂੰ ਨਿਆਂ ਮਿਲੇ, ਇਨਸਾਫ ਮਿਲੇ। ਇਹ ਤਾਂ ਹੀ ਹੋ ਸਕਦਾ ਜੇ ਅਸੀਂ ਉਦਮ ਉਪਰਾਲੇ ਕਰਕੇ ਸਮੁੱਚੀ ਮਨੁੱਖਤਾ ਨੂੰ ਇੱਕ ਸਮਝ ਕੇ ਆਪ ਉਹਦਾ ਹਿੱਸਾ ਬਣੀਏ। ਜਿਵੇਂ ਗੁਰਬਾਣੀ ਦਾ ਸਾਨੂੰ ਸੰਦੇਸ਼ ਹੈ ਕਿ ਇਹ ਜਿਹੜਾ ਜਗਤ ਹੈ ਇਹ ਪਰਮੇਸ਼ਰ ਦਾ ਸਾਜਿਆ ਹੋਇਆ ਜਗਤ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਸਾਡਿਆਂ ਸਾਰਿਆਂ ਵਿੱਚ, ਹਰ ਜੀਵ ਦੇ ਵਿੱਚ, ਕਣ ਕਣ ਵਿੱਚ ਪਰਮੇਸ਼ਰ ਰਮਿਆ ਹੋਇਆ। ਇਸ ਕਰਕੇ ਸਾਨੂੰ ਇੱਕ ਦੂਜੇ ਦਾ ਸਨਮਾਨ ਕਰਦਿਆਂ ਹੋਇਆ ਪਰਮੇਸ਼ਰ ਦਾ ਧਿਆਨ ਧਰ ਕੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦੇ ਫਲਸਫੇ ਨੂੰ ਸੰਸਾਰ 'ਤੇ ਲਾਗੂ ਕਰਨਾ ਚਾਹੀਦਾ ਹੈ। ਇਹਦੇ ਵਾਸਤੇ ਅਸੀਂ ਉਦਮ ਉਪਰਾਲੇ ਕਰ ਰਹੇ ਹਾਂ ਆਪ ਸਭ ਦੇ ਸਹਿਯੋਗ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਦੁਆਰਾ ਸੰਤ ਸਾਗਰ ਬੈਲਰੋਜ ਨਿਊਯਾਰਕ ਤੋਂ ਸੰਤੋਖ ਸਿੰਘ ਜੀ ਜੋਤ ਗੁਰਤੀ ਸੇਵਾ ਨਿਭਾ ਰਹੇ ਹਨ। ਸਾਡੇ ਸਤਿਕਾਰਯੋਗ ਸਰਦਾਰ ਬਾਬਾ ਸੱਜਣ ਸਿੰਘ ਜੀ, ਉਹਨਾਂ ਨੇ ਸਾਡੀ ਡਿਊਟੀ, ਸਾਡੀ ਸੇਵਾ ਲਾਈ ਹੈ। ਅੱਜ ਸਾਰੇ ਸਿੱਖ ਜਥੇਬੰਦੀਆਂ, ਸਾਰੇ ਵੀਰ ਸਿੱਖ ਭਰਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਇਸ ਜਗ੍ਹਾ 'ਤੇ ਇਕੱਤਰਤਾ ਹੋਈ ਹੈ। ਅਸੀਂ ਦਿਨੋਂ ਦਿਨ ਦੇਖ ਰਹੇ ਹਾਂ ਕਿ ਸਿੱਖ ਧਰਮ ਦੇ ਅੰਦਰ ਕੁਝ ਕਾਰਨ ਕਰਕੇ ਗਿਰਾਵਟ ਆ ਰਹੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਸਾਨੂੰ ਫਲਸਫਾ ਦਿੱਤਾ ਹੈ, ਜੋ ਸਾਨੂੰ ਗੁਰਬਾਣੀ ਅੰਦਰ ਦ੍ਰਿੜ ਕਰਵਾਇਆ ਹੈ, ਅਗਰ ਅਸੀਂ ਗੁਰਬਾਣੀ ਨੂੰ ਪਿਆ ਪੜ੍ਹ ਕੇ ਉਹਦੇ 'ਤੇ ਅਮਲ ਕਰੀਏ, ਉਹ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਦ੍ਰਿੜ ਕਰਵਾਇਆ ਹੈ ਕਿ ਜਿਹੜੇ ਮਨੁੱਖ ਪਰਮਾਤਮਾ ਦੇ ਨਾਲ ਜੁੜੇ ਰਹਿੰਦੇ ਹਨ, ਜਿਹੜੇ ਮਨੁੱਖ ਨੀਵਿਆਂ ਦੀ ਸੰਭਾਲ ਕਰਦੇ ਹਨ, ਜਿਹੜੇ ਗਰੀਬ ਲੋਕਾਂ ਉਹਨਾਂ ਨੂੰ ਉੱਚਾ ਚੁੱਕਣ ਦਾ ਯਤਨ ਕਰਦੇ ਹਨ, ਹਮੇਸ਼ਾ ਪਰਮਾਤਮਾ ਉਹਨਾਂ ਦੇ ਅੰਗ ਸੰਗ ਹੁੰਦਾ ਹੈ। ਜਿਵੇਂ ਬਾਣੀ ਅੰਦਰ ਸਤਿਗੁਰ ਨੇ ਬਚਨ ਕੀਤੇ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਜ਼ਰ ਤੇਰੀ ਬਖਸ਼ੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਸਿਧਾਂਤ ਹੈ। ਅਸੀਂ ਕਹਿੰਦੇ ਹਾਂ ਕਿ ਖਾਲਸਾ ਪੰਥ ਦਿਨੋਂ ਦਿਨ ਗਿਰਾਵਟ ਅੰਦਰ ਜਾ ਰਿਹਾ ਹੈ। ਕੁਝ ਬੰਦਿਆਂ ਕਰਕੇ ਠੀਕ ਹੈ, ਖਾਲਸਾ ਪੰਥ ਨੂੰ ਅਸੀਂ ਕਹਿੰਦੇ ਢਹਿੰਦੀ ਕਲਾ ਅੰਦਰ ਜਾ ਰਿਹਾ ਹੈ, ਲੇਕਿਨ ਖਾਲਸਾ ਜਿਹੜਾ ਹੈ ਇਹ ਪਰਮਾਤਮਾ ਦੀ ਆਪਣੀ ਫੌਜ ਹੈ। ਜਿਹੜੀ ਪਰਮਾਤਮਾ ਦੀ ਫੌਜ ਹੈ ਔਰ ਪਰਮਾਤਮਾ ਦਾ ਸਾਜਿਆ ਉਹ ਖਾਲਸਾ ਕਦੇ ਢਹਿੰਦੀ ਕਲਾ 'ਚ ਨਹੀਂ ਜਾ ਸਕਦਾ। ਇਸ ਵਾਸਤੇ ਸਾਨੂੰ ਅੱਜ ਸਾਰਿਆਂ ਨੂੰ ਲੋੜ ਇੱਕ ਹਮਲਾ ਮਾਰਨ ਦੀ ਕਿ ਅਸੀਂ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਾਰੇ ਇਕੱਤਰ ਹੋ ਕੇ, ਜਿਵੇਂ ਬਾਣੀ ਅੰਦਰ ਸਤਿਗੁਰ ਨੇ ਕਿਹਾ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲੈ ਬੁਲਾਏ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਠੋ ਸਫਾ ਵਿਛਾਏ। ਅੱਜ ਲੋੜ ਹੈ ਸਾਨੂੰ ਮੋਢੇ ਨਾਲ ਮੋਢਾ ਜੋੜ ਕੇ ਜੋ ਵਿਰੋਧੀ ਤਾਕਤ ਹੈ ਉਹਨਾਂ ਦਾ ਮੁਕਾਬਲਾ ਕਰਕੇ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸਿੱਖ ਜਥੇਬੰਦੀਆਂ ਨੂੰ ਔਰ ਸਮੂਹ ਨਾਨਕ ਨਾਂ ਲੇਵਾ ਸਿੱਖ ਜਿੱਥੇ ਵੀ ਵਰਲਡ ਦੇ ਅੰਦਰ, ਸੰਸਾਰ ਅੰਦਰ ਵਸਦੇ ਹਨ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਿਨਾਂ ਦੇ 550 ਸਾਲਾ ਪ੍ਰਕਾਸ਼ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ, ਜਿੱਥੇ ਦੇਸਾਂ ਵਿਦੇਸਾਂ, ਨਗਰਾਂ, ਸ਼ਹਿਰਾਂ, ਪਿੰਡਾਂ ਦੇ ਅੰਦਰ ਸਤਿਗੁਰਾਂ ਦੇ ਪਾਵਨ ਦਿਹਾੜੇ ਬੜੀ ਚੜ੍ਹਦੀ ਕਲਾ ਨਾਲ ਮਨਾਏ ਗਏ ਹਨ। ਸੋ ਅੱਜ ਵਰਲਡ ਸਿੱਖ ਕੌਂਸਲ ਵੱਲੋਂ ਅਤੇ ਅਮਰੀਕਾ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਰਬੱਤ ਦੇ ਭਲੇ ਹਿੱਤ ਇਹ ਅਰਦਾਸ ਸਮਾਗਮ ਰੱਖੇ ਗਏ ਹਨ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕੇਵਲ ਸਿੱਖਾਂ ਦੇ ਗੁਰੂ ਨਹੀਂ, ਉਹ ਮਨੁੱਖਤਾ ਦੇ ਗੁਰੂ ਹਨ, ਕਿਉਂਕਿ ਉਹਨਾਂ ਦਾ ਘਰ ਇਹ ਉਪਦੇਸ਼ ਦਿੰਦਾ ਹੈ, ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸੋ ਜਿਸ ਸਤਿਗੁਰੂ ਜੀ ਦਾ ਸਿਧਾਂਤ ਸਮੂਚੇ ਵਿਸ਼ਵ ਨੂੰ ਇੱਕ ਸੂਤਰ ਵਿੱਚ ਸਮਾਉਂਦਾ ਹੈ, ਐਸੇ ਸਤਿਗੁਰ ਦੇ ਪ੍ਰਕਾਸ਼ ਦਿਹਾੜੇ ਤੇ ਸਮੂਹ ਵਿਸ਼ਵ ਨੂੰ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਗੁਰੂ ਨਾਨਕ ਦੇਵ ਜੀ ਦੇ 550 ਸਾਲਾਨਾ ਮਨਾਉਂਦੇ ਅਸੀਂ ਸਾਰਿਆਂ ਨੂੰ ਮੁਬਾਰਕਾਂ ਹੋਣ। ਤੇ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਦੀ ਕਮੇਟੀ ਇੱਥੇ ਪਹੁੰਚੀ ਹੈਗੀ ਹੈ ਬੋਸਟਨ ਵਿੱਚ, ਮੈਸੇਚਿਊਸੇਟਸ ਸਟੇਟ ਹਾਊਸ, ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ। ਤੇ ਕਾਫੀ ਰੈਪਰੈਜ਼ੈਂਟੇਟਿਵਸ ਆਏ ਨੇ USA ਤੋਂ, ਕੈਨੇਡਾ ਤੋਂ, ਤੇ ਜਿਹੜੇ ਕਾਫੀ ਗੁਰਦੁਆਰਿਆਂ ਤੋਂ ਆਏ ਨੇ, ਯੂਨਾਈਟਿਡ ਸਿੱਖਸ ਦੇ ਰੈਪਰੈਜ਼ੈਂਟੇਟਿਵਸ ਆਏ ਨੇ, ਤੇ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ। ਤੇ ਇਹ ਜਿਹੜਾ ਮੈਸੇਜ ਹੈਗਾ ਸਾਡਾ ਸਾਰਿਆਂ ਦਾ ਇਕੱਠਾ ਮੈਸੇਜ ਜਿਹੜਾ ਗੁਰੂ ਨਾਨਕ ਦੇਵ ਜੀ ਸਾਨੂੰ ਸਿਖਾ ਕੇ ਗਏ ਸੀਗੇ, ਇਹ ਅਸੀਂ ਹੋਰ ਅੱਗੇ ਲੈ ਕੇ ਜਾਣਾ ਹੈ। ਤੇ ਮੈਸੇਚਿਊਸੇਟਸ ਜਿਹੜੀ ਸੰਗਤ ਹੈਗੀ ਹੈ ਉਹ ਵੀ ਪੂਰੇ ਮੈਸੇਜ ਨਾਲ ਅਗਰੀ ਕਰਦੀ ਹੈ, ਜਿਹੜਾ ਵਰਲਡ ਸਿੱਖ ਪਾਰਲੀਮੈਂਟ ਵੀ ਜਿਹੜੀ ਐਫਰਟ
ਚਲਾ ਰਹੇ ਨੇ ਉਹ ਅਗਰੀ ਕਰਦੀ ਹੈ। ਤੇ ਇਸ ਮੌਕੇ ਤੇ ਮੈਂ ਸਾਰਿਆਂ ਦਾ ਸਵਾਗਤ ਕਰਦਾ ਤੇ ਮੈਂ ਇਹੀ ਆਸ਼ਾ ਹੈਗੀ ਹੈ ਕਿ ਇਹ ਜਿਹੜਾ ਹੈਗਾ ਅਸੀਂ ਪੰਥ ਚੜ੍ਹਦੀ ਕਲਾ ਵਿੱਚ ਇਹ ਮੈਸੇਜ ਅੱਗੇ ਲੈਂਦਾ ਜਾਵੇ ਤੇ ਸਾਰਿਆਂ ਨੂੰ ਇੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਸਫਲਤਾ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਮੈਸੇਚਿਉਸੇਟਸ ਦੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਅਤੇ ਸੇਵਾਦਾਰਾਂ ਵੱਲੋਂ ਅਸੀਂ ਵਰਲਡ ਸਿੱਖ ਪਾਰਲੀਮੈਂਟ ਦੇ ਜੋ ਮੈਂਬਰ ਹਨ, ਜਥੇਦਾਰ ਹਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹ ਜੋ ਇਵੈਂਟ ਜੋ ਆਰਗੇਨਾਈਜ਼ ਕੀਤਾ ਹੈ। ਅਸੀਂ ਸਾਰੇ ਜਥੇਬੰਦੀਆਂ ਨੂੰ ਇੱਕ ਜਗ੍ਹਾ ਖੜੇ ਕਰਕੇ ਇੱਕ ਬੜਾ ਵੱਡਾ ਕੰਮ ਕੀਤਾ ਹੈ ਤਾਂ ਕਿ ਇਹ ਗੁਰੂ ਨਾਨਕ ਸਾਹਿਬ ਦੇ 550ਵਾਂ ਜੋ ਜਨਮ ਦਿਵਸ ਹੈ ਅਸੀਂ ਸਾਰਿਆਂ ਨੇ ਰਲ ਕੇ ਮਨਾਇਆ ਹੈ ਅਤੇ ਇਸ ਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਦਾ ਜੋ ਅਸੀਂ ਮੈਸੇਜ ਹੈ ਅਸੀਂ ਉਹਨਾਂ ਵਾਸਤੇ ਇੱਕ ਪਲੇਟਫਾਰਮ ਤਿਆਰ ਕੀਤਾ ਹੈ। ਅਸੀਂ ਵਰਲਡ ਸਿੱਖ ਪਾਰਲੀਮੈਂਟ ਦਾ ਸਾਰੇ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਅੱਗੇ ਤੋਂ ਵੀ ਆਉਣ ਲੱਗੇ ਕੋਈ ਵੀ ਵੱਡੀਆਂ ਜੋ ਇਹਨਾਂ ਵੱਲੋਂ ਇਵੈਂਟਸ ਪ੍ਰਪੇਅਰ ਕੀਤੇ ਜਾਣਗੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ। ਇੰਨੀਆਂ ਹੀ ਬੇਨਤੀਆਂ ਦੇ ਨਾਲ ਅਸੀਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। We are here at the Massachusetts Capitol building and we are here to promote the Guru Nanak Dev Ji's message about equality and let the world know what Guru Nanak Dev Ji wanted for the whole world and start working on creating a vision of Guru Nanak Dev Ji's world. And we're excited here to be here, and I want to congratulate all the Sikhi Panth that we're actually doing something for the Sikh Panth. ਵਿਊਅਰਸ, ਇਸ ਵਕਤ ਸਾਡੇ ਨਾਲ ਜਿਹੜੀ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਦੀ ਜਿਹੜੀ ਮਾਂ ਜਥੇਬੰਦੀ ਕਹੀ ਜਾਂਦੀ ਹੈ ਗੁਰਦੁਆਰਾ ਕਮੇਟੀਆਂ ਦੀ, ਉਹਦੇ ਜਿਹੜੇ ਪਤਵੰਤੇ ਸੱਜਣ ਹੈਗੇ ਆ, ਕਮੇਟੀ ਦੇ ਮੈਂਬਰਸ ਨੇ, ਉਹ ਇਸ ਵਕਤ ਸਾਡੇ ਨਾਲ ਖੜੇ ਆ। ਉਹਨਾਂ ਦੇ ਵਿਚਾਰ ਜਾਣਦੇ ਆ ਅੱਜ ਜਦੋਂ ਅਸੀਂ ਇਸ ਮੁਕਾਮ ਦੇ ਉੱਤੇ ਖਲੋਤੇ ਆ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਮੁਕਾਮ ਨੂੰ ਕਿਵੇਂ ਦੇਖਦੇ ਹੋ ਜਿੱਥੇ ਵਰਲਡ ਸਿੱਖ ਪਾਰਲੀਮੈਂਟ ਦੀ ਰਿਲੀਜੀਅਸ ਕਾਉਂਸਲ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ? ਕੀ ਕਹਿਣਾ ਚਾਹੋਗੇ ਇਸ ਬਾਰੇ? ਅਸੀਂ ਜੀ ਇਹ ਕਹਿਣਾ ਚਾਹੁੰਦਾ ਵੀ ਅੱਜ ਦਾ ਦਿਨ ਇੱਕ ਮਹੱਤਵਪੂਰਨ ਦਿਨ ਹੈ। 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਸ ਜਿਹੜਾ ਮਨਾ ਰਹੇ ਹਾਂ ਉਹਦੇ ਸੰਬੰਧੀ ਸੈਨੇਟ ਦੇ ਵਿੱਚ ਇਹ ਮਤਾ ਪਾਸ ਹੋਇਆ। ਜਿਸ ਤਰ੍ਹਾਂ ਜਿਵੇਂ ਪਹਿਲਾਂ ਨਿਊ ਜਰਸੀ 'ਚ ਵੀ ਹੋਇਆ ਅਤੇ ਪੈਨਸਿਲਵੇਨੀਆ ਵਿੱਚ ਵੀ ਹੋਇਆ, ਉਸੇ ਤਰ੍ਹਾਂ ਇੱਥੇ ਮੈਸੇਚਿਉਸੇਟਸ ਦੇ ਵਿੱਚ ਹੀ ਆਪਣੇ ਗੁਰਿੰਦਰ ਸਿੰਘ ਧਾਲੀਵਾਲ ਉਹਨਾਂ ਨੇ ਸਦਕਾ ਉਹਨਾਂ ਨੇ ਆਪਣੀ ਪਹੁੰਚ ਕਰਕੇ ਇਹ ਮਨਾ ਰਿਹਾ ਸਿੱਖਾਂ ਦੀ ਚੜ੍ਹਦੀ ਕਲਾ ਲਈ ਜੋ ਗੁਰੂ ਨਾਨਕ ਦੇਵ ਜੀ ਦਾ ਮਹਾਰਾਜ ਜੀ ਦਾ ਸੰਦੇਸ਼ ਸੀਗਾ, ਏਕਤਾ, ਜਾਤੀ ਪਾਤੀ ਤੋਂ ਜਾਤ ਪਾਤ ਨੂੰ ਖਤਮ ਕਰਨਾ। ਸੋ ਉਹਨਾਂ ਦਾ ਜਿਹੜਾ 550 ਸਾਲ ਪਹਿਲਾਂ ਉਹਨਾਂ ਨੇ ਸੰਦੇਸ਼ ਦਿੱਤਾ ਸੀ ਮਨੁੱਖਤਾ ਨੂੰ, ਉਹ ਵਰਲਡ ਵਾਈਜ਼ ਅੱਜ ਅਮਰੀਕਾ ਦੀ ਧਰਤੀ ਦੇ ਵਿੱਚ ਉਹ ਪ੍ਰਫੁੱਲਤ ਹੋ ਰਿਹਾ ਹੈ। ਸੋ ਸਿੱਖਾਂ ਸਾਰੇ ਵਧਾਈ ਦੇ ਪਾਤਰ ਨੇ ਜੀ। ਜੀ ਬਿਲਕੁਲ। ਕੁਲਦੀਪ ਸਿੰਘ ਢਿੱਲੋਂ ਇਸ ਵਕਤ ਉਹਨਾਂ ਦੇ ਵੀ ਵਿਚਾਰ ਜਾਣਦੇ ਆ ਜਿਹੜੇ ਕਿ ਸਾਬਕਾ ਮੁੱਖ ਸੇਵਾਦਾਰ ਨੇ ਗੁਰਦੁਆਰਾ ਸਾਹਿਬ ਦੇ। ਭਾਈ ਸਾਹਿਬ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਫਤਿਹ ਜੀ। ਕੀ ਕਹਿਣਾ ਚਾਹੋਗੇ ਜੀ ਇਸ ਦਿਹਾੜੇ 'ਤੇ? ਇਸ ਦਿਹਾੜੇ 'ਤੇ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 550ਵਾਂ ਜਿਹੜਾ ਗੁਰਪੁਰਬ ਲੰਘ ਕੇ ਗਿਆ ਅਤੇ ਸੰਗਤਾਂ ਹੁਣ ਵੀ ਧੂਮਧਾਮ ਨਾਲ ਮਨਾ ਰਹੀਆਂ। ਇਹ ਉਸ ਤੋਂ ਵੱਡੀ ਕੋਈ ਖੁਸ਼ੀ ਦੀ ਗੱਲ ਨਹੀਂ ਹੋ ਸਕਦੀ ਜਿੱਥੇ ਕਿ ਇੱਕ ਗੁਰੂ ਨਾਨਕ ਦੇਵ ਮਹਾਰਾਜ ਦਾ ਜੋ ਪੰਥ ਚਲਾਇਆ ਉਹਦੀ ਚੜ੍ਹਦੀ ਕਲਾ ਹੋ ਰਹੀ ਆ। ਜਿਸ ਤਰ੍ਹਾਂ ਸਾਡੇ ਸੈਕਟਰੀ ਸਾਹਿਬ ਨੇ ਵੀ ਦੱਸਿਆ ਕਿ ਬਾਕੀ ਸਟੇਟਾਂ ਵਿੱਚ ਵੀ ਇਹ ਜਿਹੜੇ ਮਤੇ ਆ ਇਹ ਪਾਸ ਹੋ ਰਹੇ ਆ। ਮੈਂ ਇਹ ਕਹੂੰਗਾ ਕਿ ਸਾਨੂੰ ਸਾਰਿਆਂ ਨੂੰ ਇਸ ਦੇ ਵਿੱਚ ਜਿਹੜੇ ਵੀ ਸਾਡੇ ਵੀਰ ਕਿਸੇ ਵੀ ਸਟੇਟ 'ਚ ਹੋਣ, ਕਿਸੇ ਸਿਟੀ 'ਚ ਹੋਣ, ਜਿਹੜੇ ਇਹ ਉਦਮ ਕਰਦੇ ਆ, ਆਪਾਂ ਸਾਰੇ ਰਲ ਮਿਲ ਕੇ ਉਹਨਾਂ ਦਾ ਸਾਥ ਦਈਏ ਤਾਂ ਕਿ ਜੋ ਸਾਡਾ ਆਪਾਂ ਨੂੰ ਪਤਾ ਹੀ ਆ ਕਿ ਇੰਡੀਆ ਵਿੱਚ ਸਿੱਖ ਕਮਿਊਨਿਟੀ ਨਾਲ ਕੀ ਦੁਰਵਿਹਾਰ ਹੋ ਰਹੇ ਨੇ, ਕਿੰਨਾ ਜ਼ੁਲਮ ਉੱਤੇ ਹੋ ਰਿਹਾ, ਔਰ ਸਾਨੂੰ ਜਿਹੜੀ ਇੱਜ਼ਤ ਅੱਜ ਬਾਹਰਲੇ ਕੰਟਰੀ ਨੇ ਦਿੱਤੀ ਆ, ਮੇਰਾ ਖਿਆਲ ਹੈ ਕਿ ਸਾਨੂੰ ਉਹ ਭੁਲਾਉਣੀ ਵੀ ਨਹੀਂ ਚਾਹੀਦੀ। ਆਓ ਮੈਂ ਦੁਬਾਰਾ ਗੁਰਿੰਦਰਜੀਤ ਸਿੰਘ ਜੀ ਧਾਲੀਵਾਲ ਅਤੇ ਸਵਰਨਜੀਤ ਸਿੰਘ ਜਿਹੜੇ ਹਮੇਸ਼ਾ ਵੱਧ ਚੜ੍ਹ ਕੇ ਕੌਮ ਦਾ ਕੰਮ ਕਰਦੇ ਰਹਿੰਦੇ ਆ, ਨਾਲ ਸਾਡੇ ਡਾਕਟਰ ਅਮਰਜੀਤ ਸਿੰਘ ਜੀ ਵੀ ਪਹੁੰਚੇ ਆ। ਮੈਂ ਸਾਰਿਆਂ ਵੱਲੋਂ ਸਮੁੱਚੀ ਕੌਮ ਨੂੰ ਇਸ ਚੀਜ਼ ਦੀ ਵਧਾਈ ਦਿੰਦਾ ਅਤੇ ਰਲ ਮਿਲ ਕੇ ਸਾਰੇ ਕੰਮ ਕਰਨ ਦੀ ਅਪੀਲ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਤੁਸੀਂ ਕੀ ਅੱਜ ਇਸ ਮੁਕਾਮ ਤੇ ਕਹਿਣਾ ਚਾਹੋਗੇ ਜਿਹੜਾ ਇਹ ਉਪਰਾਲਾ ਖਾਸ ਤੌਰ ਤੇ ਅਸੀਂ ਅਮਰੀਕਾ ਦੇ ਵਿੱਚ ਬੈਠੇ ਹਾਂ, ਚਾਰੇ ਪਾਸੇ ਅੱਜ ਨਜ਼ਰ ਆ ਰਿਹਾ ਹੈ ਸਟੇਟਸ ਦੇ ਵਿੱਚ, ਅਸੈਂਬਲੀਜ਼ ਦੇ ਵਿੱਚ ਜਿਹੜੇ ਇਹ ਉਪਰਾਲੇ ਗੁਰੂ ਨਾਨਕ ਸਾਹਿਬ ਦੀ ਪ੍ਰਕਾਸ਼ ਦਿਹਾੜੇ ਨੂੰ ਕਮੈਮੋਰੇਟ ਕਰਦਿਆਂ ਕੀਤੇ ਜਾ ਰਹੇ ਨੇ?
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਆਪਣੇ ਬਰਥਡੇ 'ਤੇ ਸਾਰਿਆਂ ਨੂੰ ਵਧਾਈ ਦਿੰਦਾ। ਔਰ ਤੁਸੀਂ ਜੋ ਪੁੱਛਿਆ ਹੈ, ਅੱਜ ਸਮਾਂ ਹੈ ਜਿਸ ਟਾਈਮ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ, ਜਿਸ ਤਰ੍ਹਾਂ ਕਿ ਸਾਰੀਆਂ ਸਟੇਟਾਂ ਦੇ ਵਿੱਚ ਸਿੱਖਾਂ ਨੇ, ਜਿੱਥੇ ਵੀ ਭਾਵੇਂ ਕੋਈ ਥੋੜ੍ਹੇ ਸਿੱਖਾਂ ਦੀ ਆਬਾਦੀ ਹੈ ਚਾਹੇ ਜ਼ਿਆਦਾ ਹਨ, ਉਹਨਾਂ ਸਾਰਿਆਂ ਵੀ ਇਕੱਠੇ ਹੋ ਕੇ ਉੱਥੋਂ ਦੀ ਗੌਰਮੈਂਟ, ਉੱਥੋਂ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਅਤੇ ਸਿੱਖੀ ਨੂੰ ਪ੍ਰਫੁੱਲਿਤ ਕੀਤਾ ਹੈ। ਔਰ ਅਸੀਂ ਇਹ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਸਾਰੇ ਹੀ ਜਿੱਥੇ ਵੀ ਜਿਹੜਾ ਵੀ ਕੋਈ ਵੀ ਸਿੰਘ, ਕੋਈ ਵੀ ਸਿੱਖ ਕੋਈ ਇਹੋ ਜਿਹਾ ਉਪਰਾਲਾ ਕਰਦਾ ਹੈ, ਜਿੱਦਾਂ ਵਰਲਡ ਸਿੱਖ ਪਾਰਲੀਮੈਂਟ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਹੈ, ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ। ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਸਾਰੇ ਇਕੱਠੇ ਹੋਈਏ ਔਰ ਸਾਰਿਆਂ ਨੂੰ ਇਸ ਦਿਨ 'ਤੇ ਇਹ ਜ਼ਰੂਰ ਮੈਸੇਜ ਹੈ ਕਿ ਭਾਈ ਆਓ ਭਰਾਵੋ ਸਾਰੇ ਇਕੱਠੇ ਹੋਈਏ, ਵੱਖਰੇ ਵੱਖਰੇ ਨਾ ਜਾਈਏ। ਸਾਡੀ ਮੰਜ਼ਿਲ ਇੱਕ ਹੈ, ਸਾਡੇ ਰਸਤੇ ਵੱਖਰੇ ਹੋ ਸਕਦੇ ਨੇ, ਪਰ ਇਹੋ ਜਿਹੇ ਕੰਮਾਂ 'ਚ ਸਾਰੇ ਇਕੱਠੇ ਹੋ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਔਰ ਜੋ ਸਾਡਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਕਿਰਤ ਕਰਨਾ, ਵੰਡ ਛਕਣਾ ਔਰ ਪ੍ਰੇਮ ਪਿਆਰ ਦੇ ਨਾਲ ਰਹਿਣ ਦਾ ਸਿਖਾਇਆ ਹੈ, ਉਹਨੂੰ ਫਾਲੋ ਕਰਦੇ ਹੋਏ ਔਰ ਜੋ ਸਾਡੇ ਪੋਲੀਟੀਕਲ ਮਸਲੇ ਹਨ ਉਹਨਾਂ ਵਾਸਤੇ ਵੀ ਵੱਧ ਚੜ੍ਹ ਕੇ ਹਿੱਸਾ ਪਾਈਏ। ਸੋ ਅਸੀਂ ਧੰਨਵਾਦੀ ਹਾਂ TV 84 ਦੇ ਡਾਕਟਰ ਅਮਰਜੀਤ ਸਿੰਘ ਦੇ, ਔਰ ਬਾਕੀ ਹੋਰ ਵੀ ਸਾਰੀਆਂ ਸੰਗਤਾਂ ਆਈਆਂ ਹਨ। ਸਾਡੇ ਪ੍ਰਧਾਨ ਸਾਹਿਬ ਆਏ ਨੇ, ਸਾਬਕਾ ਪ੍ਰਧਾਨ ਆਏ ਨੇ, ਦਾਸ ਵੀ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਲੰਮਾ ਸਮਾਂ ਸੇਵਾ ਕਰਦਾ ਰਿਹਾ। ਸੋ ਮੈਂ ਅੱਜ ਦੇ ਸ਼ੁਭ ਦਿਨ 'ਤੇ ਸਾਰਿਆਂ ਨੂੰ ਹੀ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ। ਔਰ ਅਸੀਂ ਆਸ ਕਰਦੇ ਹਾਂ ਸਾਰੇ ਹੀ ਭੈਣ ਭਰਾ ਜਿਹੜੇ ਵੀ ਜਿੱਥੇ ਜਿੱਥੇ ਸੁਣਦੇ ਹਨ TV 84 ਨੂੰ, ਉਹ ਸਾਰੇ ਹੀ ਇਹ ਆਪਣੇ ਮਨ ਦੇ ਵਿੱਚ ਜ਼ਰੂਰ ਗੱਲ ਬਿਠਾਓਗੇ। ਹੁਣ ਸਮਾਂ ਹੈਗਾ ਕਿ ਸਾਨੂੰ ਇਕੱਠੇ ਹੋਣ ਦਾ, ਆਓ ਇਕੱਠੇ ਹੋਈਏ ਔਰ ਆਪਣਾ ਰਲ ਕੇ ਜੋ ਸਾਡੀ ਮੰਜ਼ਿਲ ਹੈ ਉੱਥੋਂ ਤੱਕ ਪਹੁੰਚੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵਕਤ ਜਿਹੜੇ ਮੌਜੂਦਾ ਮੁੱਖ ਸੇਵਾਦਾਰ ਹੈਗੇ ਆ ਦਵਿੰਦਰ ਸਿੰਘ ਬੋਪਾ ਰਾਏ, ਉਹਨਾਂ ਦੇ ਵੀ ਵਿਚਾਰਦਾਨ ਜਾਣਦੇ ਆ। ਭਾਈ ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਵਿਸ਼ੇਸ਼ ਤੌਰ ਤੇ ਤੁਹਾਨੂੰ ਪੁੱਛਣਾ ਚਾਹੁੰਦਾ, ਮਤਲਬ ਗੁਰਦੁਆਰਾ ਸਾਹਿਬ ਵੱਲੋਂ ਜਿਹੜਾ ਇਹ ਉਪਰਾਲਾ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਕੀਤਾ ਜਾ ਰਿਹਾ, ਰਿਲੀਜੀਅਸ ਕਾਉਂਸਲ ਵੱਲੋਂ, ਕੀ ਨਾਲ ਲੱਗ ਕੇ ਤੁਸੀਂ ਸੰਗਤ ਤੱਕ ਜਿਹੜਾ ਇਹ ਮੈਸੇਜ ਹੈਗਾ ਵਰਲਡ ਸਿੱਖ ਪਾਰਲੀਮੈਂਟ ਦਾ, ਉਹਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਵੀ ਸਹਾਈ ਹੋਵੋਗੇ? ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ। ਦਾਸ ਦਵਿੰਦਰ ਸਿੰਘ ਬੋਪਾ ਰਾਏ, ਮੁੱਖ ਸੇਵਾਦਾਰ, ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ, ਆਪਣੀ ਸਮੁੱਚੀ ਟੀਮ ਦੇ ਨਾਲ ਅੱਜ ਮੈਸਾਚੂਸੇਟਸ ਦੇ ਸ਼ਹਿਰ ਬੋਸਟਨ ਵਿੱਚ ਸਟੇਟ ਹਾਊਸ ਦੇ ਵਿੱਚ ਇਕੱਤਰ ਹੋਏ ਹਾਂ, ਜਿਨ੍ਹਾਂ ਨੇ ਆਪਣੇ ਸਾਡੇ ਵੀਰ ਸਰਦਾਰ ਗੁਰਵਿੰਦਰ ਸਿੰਘ ਜੀ ਧਾਰੀਵਾਲ, ਉਹਨਾਂ ਸੱਦਾ ਦਿੱਤਾ ਸੀ ਇੱਥੇ ਪਹੁੰਚਣ 'ਤੇ ਦਾਸ ਉਹਨਾਂ ਦਾ ਅਤੇ ਉਹਨਾਂ ਦੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾ। ਅੱਜ ਮੇਨ ਮਕਸਦ ਜੋ ਸੀ ਉਹ ਸੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਪੁਰਬ 'ਤੇ ਇਕੱਤਰ ਹੋਣ ਦਾ, ਅਤੇ ਉਹਨਾਂ ਦਾ ਜੋ ਸਮੁੱਚੀ ਮਾਨਵਤਾ ਨੂੰ ਸੰਦੇਸ਼ ਸੀ, ਉਹ ਸੰਦੇਸ਼ ਕਨਵੇ ਕਰਨ ਦਾ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਅਸੀਂ ਹਮੇਸ਼ਾ ਹੀ ਇਸ ਚੀਜ਼ ਦੇ ਨਾਲ ਜੁੜੇ ਹਾਂ ਅਤੇ ਜੁੜੇ ਰਹਾਂਗੇ। ਜਿੱਥੋਂ ਤੱਕ ਵਰਲਡ ਸਿੱਖ ਪਾਰਲੀਮੈਂਟ ਦਾ ਕੁਐਸਚਨ ਤੁਸੀਂ ਕੀਤਾ ਵਾ, ਸਿੱਖ ਸੁਸਾਇਟੀ ਹਮੇਸ਼ਾ ਹੀ ਜਦੋਂ ਕੋਈ ਵੀ ਧਰਮ ਦਾ, ਸਿੱਖੀ ਦਾ ਕੋਈ ਵੀ ਕਾਜ ਆਉਂਦਾ ਵਾ ਅਤੇ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਉਹਨਾਂ ਦੇ ਨਾਲ ਖਲੋਂਦੀ ਆ। ਅਸੀਂ ਅੱਜ ਵੀ ਉਹਨਾਂ ਦੇ ਨਾਲ ਹਾਂ, ਹਮੇਸ਼ਾ ਵੀ ਗਾਂ ਜਿੱਥੇ ਉਹਨਾਂ ਨੂੰ ਲੋੜ ਪਊਗੀ ਅਸੀਂ ਉਹਨਾਂ ਦੇ ਨਾਲ, ਇਸ ਜਿੱਥੇ ਧਰਮ ਦੀ ਗੱਲ ਆਉਂਦੀ ਆ, ਸਿੱਖੀ ਦੀ ਗੱਲ ਆਉਂਦੀ ਆ, ਚੜ੍ਹਦੀ ਕਲਾ ਦੀ ਗੱਲ ਆਉਂਦੀ ਆ, ਸਿੱਖ ਕਲਚਰ ਸੁਸਾਇਟੀ ਪਹਿਲੋਂ ਵੀ ਅਤੇ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਮੇਸ਼ਾ ਨਾਲ ਰਹੇਗੀ। ਮੈਂ ਇਹਨਾਂ ਵੀਰਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਦਾ ਬੜਾ ਵੱਡਾ ਉਪਰਾਲਾ ਵਾ ਕਿ ਇਹਨਾਂ ਦੇ ਅੱਜ ਬਾਹਰੋਂ ਬਹੁਤ ਸੰਗਤਾਂ ਆਈਆਂ ਵਾ, ਜਿਸ ਤਰ੍ਹਾਂ ਨਿਊਯਾਰਕ ਤੋਂ, ਕਨੈਕਟੀਕਟ ਤੋਂ, ਪੈਂਸਿਲਵਾਨੀਆ ਤੋਂ, ਵਾਸ਼ਿੰਗਟਨ ਤੋਂ, ਅਤੇ ਸਾਰੇ ਸੰਗਤ ਜਿਹੜੇ ਵੀਰ ਇੱਥੇ ਪੁੱਜੇ ਆ ਅਤੇ ਬੜਾ ਉਤਸ਼ਾਹ ਆ ਸਾਰਿਆਂ ਦੇ ਵਿੱਚ, ਕਿਉਂਕਿ ਇਹ ਚੀਜ਼ ਜਿਹੜੀ ਆ ਲੰਮੇ ਸਮੇਂ ਤੋਂ ਆਪਾਂ ਉਪਰਾਲੇ ਕਰਦੇ ਰਹੇ ਹਾਂ ਅਤੇ ਅੱਜ ਫਾਈਨਲੀ ਸਾਨੂੰ ਸਟੇਟ ਹਾਊਸ ਦੇ ਵਿੱਚ ਟਾਈਮ ਮਿਲਿਆ ਵਾ ਕਿ ਆਪਣੀ ਗੱਲ ਰੱਖਣ ਦਾ। ਅਤੇ ਦਾਸ ਇਹਨਾਂ ਦੇ ਸਟੇਟ ਹਾਊਸ ਦੇ ਡਿਪਾਰਟਮੈਂਟ ਦਾ ਵੀ ਧੰਨਵਾਦ ਕਰਦਾ ਵਾ, ਆਪ ਸਭ ਸੰਗਤਾਂ ਦਾ ਧੰਨਵਾਦ ਕਰਦਾ, ਸਪੈਸ਼ਲੀ TV 84 ਦਾ ਧੰਨਵਾਦ ਕਰਦਾ, ਕਿਉਂਕਿ ਇਹ ਸਾਡੇ ਨਿਊਯਾਰਕ ਤੋਂ ਤੁਸੀਂ ਹਮੇਸ਼ਾ ਸਾਡੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਤੁਸੀਂ ਉਹਨਾਂ ਨੂੰ ਕਵਰ ਕਰਦੇ ਜੇ ਅਤੇ ਹਮੇਸ਼ਾ ਦੁਨੀਆ ਦੇ ਤੱਕ ਸਾਡਾ ਮੈਸੇਜ ਪਹੁੰਚਾਉਂਦੇ ਜੇ। ਬਾਕੀ ਜਿੱਥੇ ਜਿੱਥੇ ਵੀ ਸਿੱਖ ਕਲਚਰ ਸੁਸਾਇਟੀ ਦੀ ਕਿਤੇ ਲੋੜ ਹੋਏਗੀ, ਪੁਰਾਣੀ ਸੰਸਥਾ, ਸਭ ਤੋਂ ਵੱਡਾ ਗੁਰੂ ਘਰ ਆ, ਟਰਾਈ ਸਟੇਟ ਦਾ ਕੇਂਦਰੀ ਸਥਾਨ ਆ, ਜਿੱਥੇ ਕਿਤੇ ਵੀ ਕੋਈ ਸਿੱਖੀ ਦੀ ਗੱਲ ਹੁੰਦੀ ਆ
ਤੇ ਇੱਥੋਂ ਦਾ ਕੋਈ ਵੀ ਸੇਵਾਦਾਰ ਆਉਂਦਾ ਵਾ ਉਹ ਹਮੇਸ਼ਾ ਤਤਪਰ ਰਹਿੰਦਾ ਵਾ। ਮੈਂ ਆਪਣੀਆਂ ਸਮੁੱਚੀਆਂ ਸਿੱਖ ਕਲਚਰ ਦੀਆਂ ਸੰਗਤਾਂ ਵੱਲੋਂ ਤੇ ਆਪਣੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੱਖ ਜਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈ ਦਿੰਦਾ ਵਾਂ ਤੇ ਇਹ ਬੇਨਤੀ ਕਰਦਾ ਵਾਂ ਕਿ ਆਓ ਬਾਣੀ ਦੇ ਨਾਲ ਜੁੜੀਏ ਤੇ ਗੁਰੂ ਵਾਲੇ ਬਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੜੈਚ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ? TV 84 ਦੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਵੇਂ ਸਾਡੇ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਅਸੀਂ ਪੂਰੀ ਟੀਮ ਆਪਣੀ ਸਿੱਖ ਕਲਚਰ ਸੋਸਾਇਟੀ ਦੀ ਜੋ ਮੈਨੇਜਮੈਂਟ ਹੈ ਉਹਨੂੰ ਲੈ ਕੇ ਔਰ ਸਮੂਹ ਸੰਗਤ ਨੂੰ ਲੈ ਕੇ ਇੱਥੇ ਪਹੁੰਚੇ ਹਾਂ। ਅੱਜ ਵਰਲਡ ਸਿੱਖ ਪਾਰਲੀਮੈਂਟ ਜੋ ਪਿਛਲੇ ਸਮੇਂ 'ਚ ਹੋਂਦ ਵਿੱਚ ਆਈ ਹੈ, ਉਹਨਾਂ ਵੱਲੋਂ ਇਹ 550 ਸਾਲਾ ਆਗਮਨ ਗੁਰਪੁਰਬ ਦੇ ਮੌਕੇ 'ਤੇ ਇਹ ਮੈਸੇਚਿਉਸੇਟਸ ਸਟੇਟ ਹਾਊਸ ਦੇ ਵਿੱਚ ਜੋ ਪ੍ਰੋਗਰਾਮ ਰੱਖਿਆ ਗਿਆ ਹੈ। ਸੋ ਮੈਂ ਸਾਰਿਆਂ ਨੂੰ ਹੀ ਇੱਥੇ ਆਉਣ 'ਤੇ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਔਰ ਸਾਡੀ ਜਿਹੜੀ ਸਿੱਖ ਕੌਮ ਹੈ, ਥਾਂ ਫਰ ਥਾਂ ਤੁਸੀਂ ਦੇਖਿਆ ਹੈ ਕਿ 550 ਸਾਲਾ ਅਸੀਂ ਪੂਰੇ ਧੂਮ ਤੇ ਧਾਮ ਤੇ ਸ਼ਰਧਾ ਤੇ ਪਿਆਰ ਦੇ ਨਾਲ ਪੂਰੀ ਸੰਗਤ ਨੇ ਮਨਾਇਆ ਹੈ। ਸੋ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਹੀ ਮੈਂ ਆਉਣ ਵਾਲੇ ਸਮੇਂ 'ਚ ਚਾਹੁੰਦਾ ਵੀ ਅਸੀਂ ਯੰਗ ਜਨਰੇਸ਼ਨ ਨੂੰ ਨਾਲ ਲੈ ਕੇ ਉਤਸ਼ਾਹ ਪੈਦਾ ਕਰੀਏ ਕਿ ਅਸੀਂ ਸਾਰੇ ਹੀ ਗੁਰੂ ਦੀ ਬਾਣੀ ਦੇ ਨਾਲ, ਗੁਰੂ ਦੇ ਬਾਣੇ ਦੇ ਨਾਲ ਔਰ ਸਿੱਖੀ ਪਰੰਪਰਾ ਦੇ ਨਾਲ ਜੁੜ ਕੇ ਔਰ ਸਿੱਖੀ ਦੇ ਕੰਮ ਨੂੰ ਅੱਗੇ ਵਧਾ ਸਕੀਏ। ਸੋ ਮੈਂ ਫਿਰ ਦੁਬਾਰਾ ਤੋਂ ਸਾਰਿਆਂ ਨੂੰ ਹੀ ਵਧਾਈ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ?